है जी राजोवाल पत्तन है। ਅਸੀਂ ਜਨਾਬ ਦਰਿਆ ਨੂੰ ਥੋੜਾ ਵਿਜ਼ਿਟ ਕਰਾਂਗੇ ਕਸ਼ਤੀ ਦੇ ਉੱਤੇ ਬਹਿ ਕੇ ਤੇ ਅੱਗੋਂ ਦੇ ਹਾਲਾਤ ਤੁਹਾਨੂੰ ਵਿਖਾਣੇ। बैठ जाओ ऑन करा। हाँ जी, की नाम ਤੁਹਾਡਾ? मेरा नाम जी हाफिज मोहम्मद यूसुफ है। हाफिज मोहम्मद यूसुफ साहब, ਤੁਸੀਂ ਬਾਹਰ ਜਾਣਾ है? जी जी बाहर जा रहे हैं। साडा रकबा है जनाब। कितना रकबा ਤੁਹਾਡਾ ਬਾਹਰ? अगे है 15 को किले, लेकिन साडा पीछे भी रकबा है। साडा डेरा है पठाना वाला डेरे दा सी जनाब। अगे ठेके जगह लईए अपने। ਤੁਸੀਂ ਜ਼ਿੰਮੇਦਾਰ ਕਰਦੇ ਜੀ? जी जी। ਤੇ ਤੁਹਾਡੇ ਵੀ ਕੁਝ ਲੋਕ ਉਧਰ ਫਸੇ ਹੋਏ ਨੇ? नहीं वो निकल आए ने फसे सी, लेकिन रेस्क्यू वाले ने रेस्क्यू कर लेने अल्हम्दुलिल्लाह। अच्छा अच्छा, हाँ जी बड़ी गल है जी। गवर्नमेंट ਦੇ ਜਿੰਨੇ ਅਦਾਰੇ ਨੇ 1122 ਦੀ ਬਹੁਤ ਜ਼ਿਆਦਾ ਕਾਵਿਸ਼ ਹੈ। जी अल्हम्दुलिल्लाह। ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਰੈਸਕਿਊ ਕੀਤਾ ਹੈ, ਬਹੁਤ ਜ਼ਿਆਦਾ ਤਾਦਾਦ 'ਚ ਰੈਸਕਿਊ ਕੀਤਾ ਹੈ। ਜਿਹੜੇ ਲੋਕ ਦਰਖਤਾਂ ਉੱਤੇ ਚੜੇ ਹੋਏ ਸੀ, ਆਪਣੇ ਡੇਰਿਆਂ ਦੇ ਉੱਚੀਆਂ ਜਗ੍ਹਾ ਤੇ ਫਸੇ ਹੋਏ ਸੀ, ਉਹਨਾਂ ਨੂੰ ਕਾਫੀ ਲੋਕ ਰੈਸਕਿਊ ਕੀਤਾ। ਕੀ ਖਿਆਲ ਹੈ ਜੀ? जी बिल्कुल इस तरह बड़ी मेहनत कर रहे हैं जी। इन गवर्नमेंट का बहुत ज़्यादा इस चीज़ जो है ना जी एप्रीशिएट करना चाहिए गवर्नमेंट ਨੂੰ ਲੋਕਾਂ ਨੂੰ ਵੀ ਕਿ ਉਹਨਾਂ ਨਾਲ ਤਾਮਨ ਕਰਨ। और बहुत अच्छा ਇਹਨਾਂ ਦਾ ਇਕਦਾਮ ਹੈ ਕਿ 1122 ਵਾਲੇ ਬੜੇ ज़्यादा लोगों वास्ते हौसला अफजाई कर रहे हैं। और लोगों वास्ते जो है ना जी जो उन्होंने को सहूलतां है ने उस सहूलतां के मुताबिक उन्होंने रेस्क्यू कर रहे हैं। जी जी जी। दिन रात सर्विस चल रही है रेस्क्यू की। दिन रात 24 घंटे माशाल्लाह टीमां किहड़ियां ने काम कर रही हैं 1122 दियां अल्हम्दुलिल्लाह। जिन्ना तुसी पानी वेख रहे जी, इस हाँ जी, अस्सलाम वालेकुम जी। हाँ जी, हेलो हेलो, बोलो जी, बोलो। हाँ जी हाँ जी। आज रोटी बड़ी मेहरबानी जी, सरकार सानू पा रही है क्यों जी। जी अस्सलाम वालेकुम भाईजान, तुसी पानी वेख रहे जी 4 चुफेरे जी है भाई। ਤੇ ਅਸੀਂ ਆਪਣਾ ਗਏ ਸੀ ਸ਼ਾਦੀ ਤੇ ਜੀ। ਅਸੀਂ ਸਪੈਸ਼ਲ ਬੇੜਾ ਅੱਗੇ ਵੱਡਾ ਬੁੱਕ ਕੀਤਾ ਸੀਗਾ ਜੀ। ਅੱਗੇ ਗਏ ਤੇ ਲਿਹਾਜ਼ਾ ਅਸੀਂ ਜਾ ਨਹੀਂ ਸਕਿਆ, ਪੈਦਲ ਵੀ ਨਹੀਂ ਜਾ ਸਕਿਆ, ਪਾਣੀ ਬਹੁਤ ਜ਼ਿਆਦਾ ਸੀ। ਪੈਦਲ ਸਵਾਰੀ ਪਾਣੀ ਬਹੁਤ ਜ਼ਿਆਦਾ ਹੈਗਾ ਸੀ ਜੀ। ਤੇ ਲਿਹਾਜ਼ਾ ਰੈਸਕਿਊ ਵਾਲਿਆਂ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਉਹਨਾਂ ਨੇ ਸਾਨੂੰ ਮਜ਼ੀਦ इंट्रोडक्शन कराया है। अभी है देखो तुसी उधर लिहाजा नहीं जा सकते जी, लोग अपनी जान बचा कर वापस आ रहे हैं, आप शादी पर जा रहे हैं, इसलिए लिहाजा हम वापस। ਦੋਸਤੋ ਸਾਡੇ ਭਾਈ ਦੱਸ ਰਹੇ ਨੇ ਕਿ ਇੱਥੇ ਫਸਲਾਂ ਹੁੰਦੀਆਂ ਸੀ ਜਿੱਥੇ ਅਸੀਂ ਕਸ਼ਤੀ ਚਲਾ ਰਹੇ ਹਾਂ। जी जी बिल्कुल है जनाब। ਇੱਥੇ ਪਹਿਲੇ ਗੰਦਮ ਸੀ, ਗੰਦਮ ਤੋਂ ਬਾਅਦ ਮੱਕੀ ਬੀਜੀ ਅਸੀਂ। ਇਹ ਜਨਾਬ ਇੱਥੇ ਪਾਣੀ ਇਸ ਟਾਈਮ ਫਿਰ ਰਿਹਾ ਹੈ। ਇਹ ਤਿਲ ਸੀ, ਤਿਲਾਂ ਦੀ ਫਸਲ ਸੀ। ਤਿਲਾਂ ਦੀ ਫਸਲ 'ਚ ਇਸ ਟਾਈਮ ਪਾਣੀ ਇਹ ਚੱਲ ਫਿਰ ਰਿਹਾ ਹੈ। ਅਸੀਂ ਜਨਾਬ ਤਿਲਾਂ ਦੀ ਫਸਲ 'ਚ ਜਾ ਰਹੇ ਹਾਂ, ਜਿਹਦੇ ਵਿੱਚ 1122 ਦੀ ਕਸ਼ਤੀ ਚੱਲ ਰਹੀ ਹੈ। ਇਹ ਤਿਲਾਂ ਦੀ ਫਸਲ ਸੀ। ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੈਂ ਹੁਕੂਮਤ ਅੱਗੇ, ਹੁਕੂਮਤੀ ਅਰਕਾਨ ਅੱਗੇ ਅਪੀਲ ਕਰਾਂਗਾ ਕਿ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਉਹਦਾ ਉਜ਼ਾਲਾ ਕੀਤਾ ਜਾਵੇ। ਕੁਦਰਤੀ ਆਫਤ ਬਹੁਤ ਜ਼ਿਆਦਾ ਜ਼ਿਮੀਂਦਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਕੀ ਖਿਆਲ ਹੈ ਭਾਈ ਅਸਗਰ? ਕਦੇ ਸਾਡੀਆਂ ਫਸਲਾਂ ਤੂਫਾਨਾਂ ਦੀ ਨਜ਼ਰ ਹੋ ਜਾਂਦੀਆਂ ਨੇ, ਕਦੇ ਸਾਡੀਆਂ ਫਸਲਾਂ ਬੇਮੌਸਮੀਆਂ ਬਾਰਿਸ਼ਾਂ ਦੀ ਨਜ਼ਰ ਹੋ ਜਾਂਦੀਆਂ ਨੇ, ਕਦੇ ਸਾਡੀਆਂ ਫਸਲਾਂ ਸਲਾਬ ਦੀ ਨਜ਼ਰ ਹੋ ਜਾਂਦੀਆਂ ਨੇ, ਕਦੇ ਬਹੁਤ ਜ਼ਿਆਦਾ ਗਰਮੀ ਦੀ ਨਜ਼ਰ ਹੋ ਜਾਂਦੀਆਂ ਨੇ। ਲੇਕਿਨ ਸਾਡੀ ਹੁਕੂਮਤ ਸਾਡੇ ਸਿਰ ਤੇ ਦਸਤੇ ਸ਼ਫਕਤ ਕਦੀ ਨਹੀਂ ਰੱਖਦੀ। ਮੇਰੀ ਅਪੀਲ ਹੈ, ਪੁਰਜ਼ੋਰ ਅਪੀਲ ਹੈ ਵਜ਼ੀਰ ਆਲਾ ਪੰਜਾਬ ਨਾਲ ਕਿ ਇਹਨਾਂ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਪੂਰਾ ਕੀਤਾ ਜਾਵੇ। ਕੀ ਖਿਆਲ ਜੀ ਬਿਲਕੁਲ ਨੁਕਸਾਨ ਦਾ ਉਜ਼ਾਲਾ ਕਰਨਾ ਚਾਹੀਦਾ ਸਾਡੀ ਗੌਰਮੈਂਟ ਨੂੰ। ਪਰ ਇਹ ਵੀ ਬੜੀ ਵੱਡੀ ਕਾਵਿਸ਼ ਹੈ ਕਿ ਰੈਸਕਿਊ ਵਾਲੇ ਜੋ ਹੈ ਨਾ ਜੀ ਗਰੀਬ ਲੋਕਾਂ ਦੀ ਮਦਦ ਵਾਸਤੇ ਆਏ ਹੋਏ ਨੇ ਔਰ ਦਿਨ ਰਾਤ ਆਪਣੀ ਮਿਹਨਤ ਕਰ ਰਹੇ ਨੇ, ਦਿਨ ਰਾਤ ਆਪਣੀ ਸਰਵਿਸ ਦੇ ਰਹੇ ਨੇ। ਇਹ ਵਾੜੇ ਨੇ ਮਵੇਸ਼ੀਆਂ ਦੇ ਜਿਨ੍ਹਾਂ ਵਿੱਚ ਹੁਣ ਪਾਣੀ ਫਿਰ ਰਿਹਾ, ਮਵੇਸ਼ੀਆਂ ਦੇ ਵਾੜੇ ਨਜ਼ਰ ਆ ਰਹੇ ਨੇ। ਹਾਂਜੀ, ਇਹ ਫਸਲਾਂ ਸਾਰੀਆਂ ਤਬਾਹ ਹੋਈਆਂ ਖੜੀਆਂ ਨੇ। ਸਭ ਤੋਂ ਜ਼ਿਆਦਾ ਅਸੀਂ ਮਸ਼ਕੂਰ ਹਾਂ 1122 ਦੇ, ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ, ਫਸਿਆ ਹੋਇਆਂ ਲੋਕਾਂ ਨੂੰ ਸੈਲਾਬ 'ਚੋਂ ਪਾਣੀ 'ਚੋਂ ਕੱਢ ਕੇ ਬਾਹਰ ਲਿਆਂਦਾ ਹੈ ਤੇ ਇਹਨਾਂ ਨੂੰ ਆਪਦੇ ਡੇਰਿਆਂ 'ਚੋਂ ਕੱਢ ਕੇ ਲੈ ਕੇ ਆਏ ਨੇ। ਲੋ ਸਰ, ਬਹੁਤ ਸ਼ੁਕਰੀਆ ਸਾਰੇ ਇਹਨਾਂ ਦੀ ਬੜੀ ਮਿਹਰਬਾਨੀ। ਸਾਨੂੰ ਜਿਹਨਾਂ ਅਸੀਂ ਵਿੱਚ ਬੈਠੇ ਸਾਂ ਬੜੇ ਅੱਗੇ ਤੜੇ ਪਏ ਜਿਹਨਾਂ ਕੱਢ ਦੀ ਰੈਸਟੋਰੈਂਟ, ਬੜੀ ਮਿਹਰਬਾਨੀ। ਦੋਸਤੋ ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਾ ਦਰਿਆ ਵੀ ਵਿਖਾਈਏ, ਤੁਹਾਨੂੰ ਇਲਾਕਾ ਵੀ ਵਿਖਾਈਏ, ਜਿਹੜਾ ਇਲਾਕਾ ਜ਼ੇਰੇ ਆਬ ਆਇਆ, ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਵੀ ਵਿਖਾਈਏ। ਤੇ ਅਸੀਂ ਤੁਹਾਨੂੰ ਵਿਖਾਇਆ ਵੀ ਇਹ ਰੈਸਕਿਊ 1122 ਅਲਹਮਦੁਲਿਲਾ ਸਾਡੀ ਪਾਕਿਸਤਾਨ ਦੀ ਬਹੁਤ ਅੱਛੀ ਫੋਰਸ ਹੈ। ਜਿੱਥੇ ਵੀ ਕੋਈ ਨੁਕਸਾਨ ਹੁੰਦਾ ਹੈ, ਜਿੱਥੇ ਵੀ ਕੋਈ ਬੰਦਾ ਮੁਸੀਬਤ ਦੇ ਵਿੱਚ ਹੁੰਦਾ ਉੱਥੇ ਅਲਹਮਦੁਲਿਲਾ ਪਹੁੰਚਦੇ ਨੇ ਤੇ ਬਿਲਕੁਲ
ਉਸੇ ਤਰੀਕੇ ਨਾਲ ਹੀ ਇੱਥੇ ਵੀ ਆਵਾਮ ਦੀ ਖਿਦਮਤ ਕਰਦੇ ਪਏ ਨੇ। ਦਰਿਆ ਤੋਂ ਪਾਰ ਫਸੇ ਲੋਕਾਂ ਨੂੰ ਇੱਧਰ ਲੈ ਕੇ ਆਉਂਦੇ ਪਏ ਨੇ, ਜਿਹੜੇ ਇੱਧਰ ਦੇ ਲੋਕ ਨੇ ਉਹਨਾਂ ਨੂੰ ਪਾਰ ਲੈ ਕੇ ਜਾ ਰਹੇ ਨੇ। ਇਹਨਾਂ ਦਾ ਬਹੁਤ ਸ਼ੁਕਰੀਆ। ਤੇ ਅਗਰ ਸਾਡਾ ਤੁਹਾਨੂੰ ਵਲੌਗ, ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਬਹੁਤ ਸ਼ੁਕਰੀਆ ਦੋਸਤੋ। ਬੜੀ ਕੋਸ਼ਿਸ਼ ਕੀਤੀ ਹੈ ਦਰਿਆ ਸਤਲੁਜ ਦੇ ਕਿਨਾਰੇ ਜਿੰਨਾ ਵੀ ਨੁਕਸਾਨ ਹੋਇਆ ਤੁਹਾਨੂੰ ਵਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਸਭ ਤੋਂ ਜ਼ਿਆਦਾ ਇੱਥੇ ਦੁੱਖ ਹੋਇਆ ਜਿਨ੍ਹਾਂ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ, ਮਵੇਸ਼ੀਆਂ ਦਾ ਨੁਕਸਾਨ ਹੋਇਆ, ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ। ਲੇਕਿਨ ਦੂਸਰੀ ਤਰਫ ਮੈਨੂੰ ਹਮਦਰਦੀ ਵੇਖ ਕੇ ਬੜੀ ਖੁਸ਼ੀ ਵੀ ਹੋਈ ਹੈ। ਪ੍ਰਾਈਵੇਟ ਲੋਕ ਬਹੁਤ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਉਹ ਬੇੜਾ ਵੇਖ ਰਹੇ ਜੇ, ਉਹ ਬੇੜਾ ਤੁਸੀਂ ਦੂਸਰੀ ਤਰਫ ਵੇਖ ਰਹੇ ਜੋ ਪ੍ਰਾਈਵੇਟ ਬੇੜਾ ਹੈ, ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਔਰ ਸਾਡੇ 1122 ਵਾਲੇ ਦੋਸਤ, ਮੈਨੂੰ ਫਖਰ ਹੈ ਉਹਨਾਂ 'ਤੇ। ਐਸੀ ਟੀਮ, ਐਸੀ ਫੋਰਸ 'ਤੇ ਮੈਨੂੰ ਫਖਰ ਹੈ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਤੇ ਆਵਾਮ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਬਾਹਰ ਲਿਆਂਦਾ ਹੈ। ਲੋਕਾਂ ਨੂੰ, ਮਰੀਜ਼ਾਂ ਨੂੰ ਵੀ, ਲੋਕਾਂ, ਔਰਤਾਂ ਨੂੰ, ਬੱਚਿਆਂ ਨੂੰ ਜਿਹੜੇ 3 ਦਿਨ ਤੋਂ ਭੁੱਖੇ ਪਿਆਸੇ ਬੈਠੇ ਹੋਏ ਸੀ ਉਧਰ ਫਸ ਗਈ 3 ਦਿਨ, ਤੇ ਬਰਾਤ ਸ਼ਾਦੀ ਵਾਲੇ ਲੋਕਾਂ ਨੂੰ ਉਧਰ ਜਿਹੜੀ ਫਸ ਗਈ ਸੀ ਉਹਨਾਂ ਨੂੰ ਵੀ ਲੈ ਕੇ ਵਾਪਸ ਆਏ ਨੇ। ਤੇ ਅਸੀਂ ਜਨਾਬ ਦੂਸਰੇ ਪੱਤਨ 'ਤੇ ਜਾ ਕੇ ਮਜ਼ੀਦ ਕੋਸ਼ਿਸ਼ ਕਰਨੇ ਤੁਹਾਨੂੰ ਚੈੱਕ ਕਰਾਉਣ ਦੀ। ਬਹੁਤ ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।